जनूबी अफ्रीका की असीं गल करते पे जिस तरह उन्होंने इंडिया को हराया है, बदतरीन शिकस्त दी है तो इंडिया को मूँह लुकाने वास्ते कोई जगह नहीं लभदी पई। साडे नाल जुल्फिकार बेग साहब मौजूद ने। जुल्फिकार साहब, इंडिया जो अपने गड़े में आप ही डिग गया, जिवें हरकतां करदा सीगा, सलाम नहीं लैंदा सी कदी ते कदी बूहे बंद कर लैंदा सी ड्रैसिंग रूम 'च, तो हुण यह जिहड़ी बदतरीन हार हुई है, यह हुण जनूबी अफ्रीका के खिलाड़ियों नाल भी सलाम नहीं लाऊगा। ਇਹ ਤੇ ਜਿਹੜਾ ਮੁਕਾਫਾਤੇ ਅਮਨ ਹੈਗਾ ਇੰਡੀਆ ਦੇ ਨਾਲ, ਜਿਹੜਾ ਨਾ ਇੰਡੀਆ ਜਿਸ ਤਰ੍ਹਾਂ ਦਾ ਬਦਕਿਰਦਾਰੀ ਦਾ ਕਿਰਦਾਰ ਅਦਾ ਕਰ ਰਿਹਾ ਸੀ ਇੰਟਰਨੈਸ਼ਨਲ ਕ੍ਰਿਕਟ ਦੇ ਅੰਦਰ ਵੀ ਤੇ ਏਸ਼ੀਆ ਦੇ ਅੰਦਰ ਵੀ, ਪੜੋਸੀਆਂ ਨਾਲ ਵੀ। ਤੁਸੀਂ ਹਰ ਚੀਜ਼ ਬਦਲ ਸਕਦੇ ਹੋ ਲੇਕਿਨ ਪੜੋਸੀ ਨਹੀਂ ਬਦਲ ਸਕਦੇ ਹੋ। ਪੜੋਸੀਆਂ ਨਾਲ ਤੁਸੀਂ ਰਹਿਣਾ ਹੈ ਸਾਰੀ ਜ਼ਿੰਦਗੀ, ਇਹਨਾਂ ਨਾਲ ਤੁਸੀਂ ਲੜਨਾ ਵੀ ਹੈ, ਇਹਨਾਂ ਨਾਲ ਤੁਸੀਂ ਗੱਲ ਵੀ ਕਰਨੀ ਹੈ, ਇਹਨਾਂ ਨਾਲ ਦੋਸਤੀ ਵੀ ਕਰਨੀ ਹੈ। ਲੇਕਿਨ ਅਗਰ ਇਹ ਰਵੱਈਆ ਤੁਸੀਂ ਦੁਨੀਆ ਨੂੰ ਵੀ ਤਕਾਓਗੇ ਤੇ ਫਿਰ ਤੁਹਾਨੂੰ ਤਾਂ ਅੱਗੋਂ ਚਪੇੜ ਪਏਗੀ और माड़ी चपेट पेगी और जगह सही होगी ਤੁਹਾਡੀ। ਉਹ ਇੰਡੀਆ ਦੀ ਜਿਹੜੀ ਸ਼ਿਕਸਤ ਹੋਈ ਹੈ ਉਹਦੀ ਸ਼ਿਕਸਤ ਦੀ ਜ਼ਿੰਮੇਵਾਰੀ ਉਹਨਾਂ ਦਾ ਤਕੱਬਰ ਹੈ, ਉਹਨਾਂ ਦੀ ਜਿਹੜੀ ਸੋਚ ਸੀ, ਮੰਫੀ ਸੋਚ ਨੂੰ ਸ਼ਿਕਸਤ ਹੋਈ ਹੈ। ਤੇ ਜਿਹੜਾ ਪਿੱਛੇ ਜਿਹੜਾ ਬੀਜੇਪੀ ਦੀ ਜਿਹੜੀ ਹਕੂਮਤ ਹੈ, ਜਿਹੜੀ ਦਹਿਸ਼ਤਗਰਦਾਂ ਦੀ ਹਕੂਮਤ ਹੈ ਇੰਡੀਆ ਦੇ ਅੰਦਰ, ਉਹ ਨਾ ਸਿਰਫ ਇੰਡੀਆ ਦੀ ਕਮਿਊਨਿਟੀ ਨੂੰ ਖਰਾਬ ਕਰ ਰਹੀ ਹੈ ਬਲਕਿ ਉੱਥੇ ਜਿਹੜੀਆਂ ਬਸਰੀਆਂ ਦੀਆਂ ਅਕਲੀਤਾਂ ਨੇ ਉਹਨਾਂ ਦੇ ਅੰਦਰ ਵੀ ਇੱਕ ਨਫ਼ਰਤ ਅੰਗੇਜ਼ ਰਵੱਈਆ ਉਹਨਾਂ ਨੇ ਕਾਇਮ ਕਰ ਦਿੱਤਾ ਹੈ ਔਰ ਗੈਰ ਮਹਿਫੂਜ਼ ਨੇ ਸਾਰੀਆਂ ਅਕਲੀਤਾਂ। ਤੇ ਜਿਹੜੀ ਸ਼ਿਕਸਤ ਹੈ ਨਾ ਇੰਡੀਆ ਨੂੰ ਕਦੇ ਭੁੱਲੇਗੀ ਨਹੀਂ ਤੇ ਇੰਡੀਆ ਇਸ ਨੂੰ ਸਾਰੀ ਜ਼ਿੰਦਗੀ ਯਾਦ ਰੱਖੇਗਾ। ਸਾਊਥ ਅਫਰੀਕਾ ਇੱਕ ਵਰਲਡ ਕਲਾਸ ਟੀਮ ਹੈ और जिस तरीके ਨਾਲ ਉਹਨਾਂ ਨੇ ਇੰਡੀਅਨਸ ਨੂੰ ਕਾਬੂ ਕੀਤਾ ਹੈ और इंडिया ਦੇ अगर इंफ्रास्ट्रक्चर ਦੇ ਬਾਰੇ ਜੇ ਦੇਖਿਆ ਜਾਵੇ ਨਾ ਤੇ ਉਹਨਾਂ ਨੇ ਦਿੱਲੀ ਦੇ ਅੰਦਰ और ਮੁੰਬਈ ਜਿਹੜੀ ਕ੍ਰਿਕਟ ਐਸੋਸੀਏਸ਼ਨ ਨੇ ਉਹਨਾਂ ਨੇ ਬਹੁਤ ਸਾਰੇ ਪ੍ਰੋਬਲਮਸ ਚੱਲ ਰਹੇ ਨੇ। ਉਹ ਸਿਆਸਤ ਚੱਲ ਰਹੀ, ਉਹ ਇਹ ਨਹੀਂ ਚਾਹੁੰਦੇ ਕਿ ਜਿਹੜੀ ਕ੍ਰਿਕਟ ਦੇ ਅੰਦਰ ਜਿਹੜੀ ਮੌਜੂਦਾ ਜਿਹੜੀ ਲਾਟ ਆਈ ਹੈ ਜਿਹੜੀ ਕ੍ਰਿਕਟ ਨੂੰ ਕੈਰੀ ਕਰ ਰਹੀ ਹੈ ਉਸ ਦੇ ਅੰਦਰ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਡਿਸਕਰੇਜ ਕੀਤਾ ਜਾਣਾ। ਕੁਝ ਸਿੱਖ ਪਲੇਅਰ ਸਾਡੇ ਅੰਮ੍ਰਿਤਸਰ ਤੋਂ, ਜਲੰਧਰ ਤੋਂ, ਲੁਧਿਆਣਾ ਤੋਂ ਸਾਡਾ ਉਹਨਾਂ ਨਾਲ ਕੋਈ ਰਾਬਤਾ ਹੋਇਆ ਤੇ ਉਹਨਾਂ ਨੇ ਇਹੀ ਕਹਿਣਾ ਸੀ ਕਿ ਇੰਡੀਆ ਦੇ ਅੰਦਰ ਜਿਹੜਾ ਨਾ ਉਹ ਜਿਹੜੇ ਸਿੱਖ ਕ੍ਰਿਕਟਰਸ ਹਨ ਉਹਨਾਂ ਨੂੰ ਵੀ ਨਹੀਂ ਅੱਗੇ ਆਉਣ ਦਿੱਤਾ ਜਾਣਾ, ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾਣੀ ਹੈ। ਤੇ ਜਿਹੜੇ ਹਿੰਦੂ ਜਿਹੜੀ ਮਨਫੀ ਸੋਚ ਹੈ ਉਸ ਦੀ ਨਜ਼ਰ ਹਰ ਚੀਜ਼ ਵਿੱਚ ਆਉਂਦੀ ਹੈ। ਉਹਦਾ ਨਤੀਜਾ ਇਹ ਹੈ ਕਿ ਇੰਡੀਆ ਜਿਹੜੀ ਕ੍ਰਿਕਟ ਹੈ ਦਿਨ ਬ ਦਿਨ ਜ਼ਵਾਲ ਪਜ਼ੀਰ ਹੁੰਦੀ ਜਾ ਰਹੀ ਹੈ। ਜਿਹਨਾਂ ਖਿਲਾੜੀਆਂ ਤੋਂ ਬੜਾ ਡਿਪੈਂਡ ਕਰਦੇ ਸਨ ਕਿ ਬੜਾ ਵਰਲਡ ਕਲਾਸ ਕ੍ਰਿਕਟਰ ਨੇ, ਜਿਹੜਾ ਖਿਲਾੜੀ ਪਾਕਿਸਤਾਨ ਦੇ ਖਿਲਾਫ ਪਰਫਾਰਮ ਕਰੇਗਾ ਉਹ ਵੀ ਸੁਪਰਸਟਾਰ ਬਣੇਗਾ ਤੇ ਜਿਹੜਾ ਪਾਕਿਸਤਾਨ ਦੇ ਖਿਲਾਫ ਨਹੀਂ ਪਰਫਾਰਮ ਕਰੇਗਾ ਤੇ ਉਹਦੀ ਜਿਹੜੀ ਕ੍ਰੈਡੀਬਿਲਿਟੀ ਉਹ ਖਤਮ ਹੋ ਜਾਂਦੀ ਹੈ। ਇਹ ਪਲੇਅਰ ਜਿਹੜੇ ਨੇ ਦੁਨੀਆ ਦੇ ਜਿਹੜੇ ਬ੍ਰਾਂਡਿੰਗ ਦੇ ਵਰਨਾ ਜਾਣੇ ਜਾਂਦੇ ਸਨ, ਅੱਜ ਦੁਨੀਆ ਉਹਨਾਂ ਨੂੰ ਕਿਸੇ ਹੋਰ ਐਂਗਲ ਨਾਲ ਦੇਖ ਰਹੀ ਹੈ। ਜਿਹੜੇ ਸਪਾਂਸਰ ਇਦਾਰੇ ਨੇ ਉਹ ਵੀ ਇੰਡੀਅਨ ਖਿਲਾੜੀ ਨੂੰ ਡਿਸਕਰੇਜ ਕਰ ਰਹੇ ਨੇ। ਜੀ ਜੇ ਟਰਾਈ ਸੀਰੀਜ਼ ਦੀ ਗੱਲ ਕਰੀਏ, श्रीलंका की फॉर्म वापस आ गई है जिस अंदाज में कल उन्होंने हराया है जिम्बावे ਨੂੰ ਜਿਹੜੇ ਛੱਕੇ ਚੌਕੇ ਲਾਏ ਨੇ। ਹੁਣ ਜਿਹੜਾ ਸ਼ਾਇਕੀਨ ਕਹਿੰਦੇ ਸੀ ਨਾ ਪਿੰਡੀ ਦੀ ਆਵਾਮ ਜਿਹੜੀ ਹੁਣ ਜਿਹੜਾ ਥੱਕ ਕੇ ਬਹਿ ਗਈ ਸੀ, ਮਜ਼ਾ ਹੀ ਨਹੀਂ ਆ ਰਿਹਾ ਤੇ ਜ਼ਿੰਬਾਬਵੇ ਨੇ ਹਰਾਤੇ ਸ਼੍ਰੀਲੰਕਾ ਨੂੰ। ਹੁਣ ਸ਼੍ਰੀਲੰਕਾ ਦਾ ਜੇ ਜੋੜ ਪੈ ਗਿਆ ਫਾਈਨਲ ਵਿੱਚ ਪਾਕਿਸਤਾਨ ਦੇ ਨਾਲ, ਫਿਰ ਜਿਹੜੀ ਆਵਾਮ ਤੁਹਾਨੂੰ ਲੱਗਦਾ ਕਿ ਵੱਧ ਚੜ ਕੇ ਸਟੇਡੀਅਮ 'ਚ ਦੁਬਾਰਾ ਆਊਗੀ? ਜੀ ਡੈਫੀਨੇਟਲੀ ਲੋਕਾਂ ਦਾ ਮਜ਼ਾਕ ਤੇ ਹੈ ਕਿ ਠੰਡ ਬਹੁਤ ਹੈ, ਲੇਟ ਨਾਈਟ ਮੈਚ ਖਤਮ ਹੁੰਦੇ ਨੇ। ਦੂਸਰਾ ਇਹ ਹੈ ਕਿ ਸਿਟੀ ਦੇ ਅੰਦਰ ਹੋਣੇ ਦੀ ਵਜ੍ਹਾ ਨਾਲ ਲੋਕਾਂ ਨੂੰ ਥੋੜੀ ਜੀ मसाइल का भी सामना है, लेकिन मैच बड़ा इंटरेस्टिंग सूरत हाल दाखिल हो गया है। ट्राई सीरीज एक बड़ी दिलचस्प सीरीज बढ़ती जा रही है और श्रीलंका ने जो कम बैक है ना, जो जिम्बाब्वे के खिलाफ उन्होंने कम बैक किया है, वो काफी दिन हो गए ने इस ग्राउंड के अंदर खेलते हैं, उन्होंने फेमिलियर हो गए ने, काफी ज्यादा अंडरस्टैंड कर गए ने विकेट नूं और इसी वजह तो उन्होंने जिम्बाब्वे को काबू किया। जिहड़े वीक पॉइंट्स सन उन्होंने काफी दिनों तो गौर कर रहे सन और जिहड़े जिम्बाब्वे और श्रीलंका के खिलाड़ियों ने कल भी ਜਿਹੜਾ ਸਾਡਾ ਲੋਕਲ ਮਾਲ ਹੈਗਾ ਉੱਥੇ ਇਸਲਾਮਾਬਾਦ ਦੇ ਵਿੱਚ ਉਹਦੇ 'ਚ ਉਹਨਾਂ ਨੇ ਸ਼ਾਪਿੰਗ ਕੀਤੀ ਹੈ, ਕਰਾਫਟ ਵਗੈਰਾ ਵੀ ਲਿੱਤੇ ਨੇ, ਚੀਜ਼ਾਂ ਵੀ ਲਈਆਂ ਨੇ ਤੇ ਕਾਫੀ ਮੈਂਟਲੀ ਤੌਰ ਤੇ ਸੈਟਿਸਫਾਈਡ ਦਿਖਾਈ ਦਿੰਦੇ ਨੇ। ਔਰ ਪਾਕਿਸਤਾਨੀ ਤਰਫੋਂ ਵੀ ਉਹਨਾਂ ਨੂੰ ਹੈਡ ਆਫ ਸਟੇਟ ਦਾ ਜਿਹੜਾ ਪ੍ਰੋਟੋਕੋਲ ਦਿੱਤਾ ਜਾ ਰਿਹਾ ਉਸ ਦੀ ਵਜ੍ਹਾ ਨਾਲ ਕਾਫੀ ਐਕਸਾਈਟਿਡ ਨੇ। ਇਸਲਾਮਾਬਾਦ ਕਲੱਬ ਡਿਫਰੈਂਟ ਵੈਨਿਊਜ਼ ਤੇ ਪ੍ਰੈਕਟਿਸ ਸੈਸ਼ਨ ਵਿੱਚ ਹਿੱਸਾ ਲੈਂਦੇ ਨੇ। ਪਿੰਡੀ ਵੀ ਆਨੇ ਤੇ ਕਾਫੀ ਫੈਮਿਲੀਅਰ ਹੋ ਗਏ ਨੇ ਤੇ ਇੱਕ ਇੰਟਰਸਟਿੰਗ ਮੈਚ ਹੋਏਗਾ ਔਰ ਡੈਫੀਨੇਟਲੀ ਐਜ਼ ਅ ਬੀਇੰਗ ਅ ਪਾਕਿਸਤਾਨੀ, ਪ੍ਰਾਊਡ ਪਾਕਿस्तानी, ਮੇਰਾ ਦਿਲ ਇਹੀ ਕਰੇਗਾ ਕਿ ਪਾਕਿस्तान ने ट्राई सीरीज ਜਿਹੜੇ ਪਾਕਿस्तान ਆਪਣੇ ਨਾਂ ਕਰਨੇ 'ਚ ਕਾਮਯਾਬ ਹੋਵੇ। ਪਾਕਿस्तानी पोजीशन इस इवेंट खासी मजबूत दिखाई देनी है और इसी ने अंदर ही ਤੁਹਾਨੂੰ ਬਹੁਤ ਸਾਰੇ ਵਰਲਡ ਕਲਾਸ ਕ੍ਰਿਕਟਰ ਮਿਲਣਗੇ ਜਿਹੜਾ ਮੁਸਤਕਬਲ ਪਾਕਿस्तान ਦੀ ਟੀਮ ਦਾ ਅਸਾਸਾ ਹੋਣਗੇ। ਔਰ ਇੰਟਰਸਟਿੰਗ ਗੱਲ ਇਹ ਸੀ ਕਿ ਬਾਬਰ ਦੀ ਜਿਹੜੀ ਪਰਫਾਰਮੈਂਸ ਹੈ ਵਾਪਸ ਆਈ ਹੈ, ਉਹਨਾਂ ਨੇ ਬੱਲੇ ਨੇ ਵੀ ਹੁਣ ਰਨ ਕਰਨਾ ਸ਼ੁਰੂ ਕਰ ਦਿੱਤੇ ਨੇ। ਕਿੱਥੇ ਹੀ ਗੁੱਡ ਸਾਈਨ ਹੈ ਪਾਕਿस्तान ਵਾਸਤੇ। ਸਰਕਾਰ ਸਾਹਿਬ T20 ਵਰਲਡ ਕੱਪ ਦਾ ਵੀ ਸ਼ੈਡਿਊਲ ਅਨਾਉਂਸ ਹੋ ਚੁੱਕਿਆ ਤੇ ਹੁਣ ਜਿਹੜਾ ਬਾਬਰ ਦਾ ਬੱਲਾ ਹੈ ਉਹ ਉੱਥੇ ਵੀ ਚੱਲੇਗਾ ਕਿਉਂਕਿ ਸਾਡੇ ਜਿੰਨੇ ਵੀ ਮੈਚ ਹੋਣੇ श्रीलंका ਵਿੱਚ ਹੋਣਗੇ? जी डेफिनेटली पाकिस्तान ਨਾਲ ਜਿਹੜਾ ਔਰ श्रीलंका ਦਾ ਟ੍ਰੋਪੀਕਲ ਵੈਦਰ ਹੈ ਕਾਫੀ ਸਿਮਿਲੈਰਿਟੀ ਹੈ, ਮਿਲਦਾ ਜੁਲਦਾ ਹੈ ਔਰ ਬਾਬਰ ਯਕੀਨਨ ਇੱਕ ਵਰਲਡ ਕਲਾਸ ਕ੍ਰਿਕਟਰ ਹੈ। ਉਹ ਖੁਦ ਵੀ ਇਸ ਚੀਜ਼ ਨੂੰ ਰੀਅਲਾਈਜ਼ ਕੀਤਾ ਉਹਨੇ ਕਿ ਮੈਂ ਪਰਫਾਰਮ ਕਰਾਂਗਾ ਤੇ ਟੀਮ 'ਚ ਰਵਾਂਗਾ ਔਰ ਲੋਕਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਤਵੱਕੁਆਤ ਨੇ। ਇੱਕ ਵਰਲਡ ਕਲਾਸ ਕ੍ਰਿਕਟਰ ਨੇ ਜਿਸ এনवायरमेंट 'ਚ ਕ੍ਰਿਕਟ ਖੇਡਦਾ ਰਿਹਾ डेफिनेटली हर प्लेयर के एक बैड पैच आना है, लेकिन उसने जल्दी उसको रिकवर किया है। उसने अपने कोचेस नाल, अपने पेरेंट्स नाल, अपने जो करीबी दोस्त सन
ਵਾਪਸ ਉਹਨਾਂ ਨਾਲ ਮਸ਼ਵਰਾ ਕੀਤਾ ਹੈ ਕਿ ਮੈਂ ਕਿਸ ਤਰੀਕੇ ਨਾਲ ਵਾਪਸ ਆਵਾਂ। ਤੇ ਡੈਫੀਨਿਟਲੀ ਮੈਂਟਲੀ ਤੌਰ ਤੇ ਅਗਰ ਤੁਸੀਂ ਮੁਤਮਿਨ ਹੋ ਜਾਓ ਜਾਂ ਤੁਸੀਂ ਟਾਰਗੇਟ ਖੁਦ ਤੈਅ ਕਰ ਲਓ। ਇਹ ਜਰਨਲਿਜ਼ਮ ਵਿੱਚ ਇਹੀ ਫਾਰਮੂਲਾ ਹੈ ਕਿ ਅਗਰ ਤੁਸੀਂ ਅੱਛੀ ਖਬਰ ਦੇਣਾ ਚਾਹੋ, ब्रेक करना चाहो तो ਤੁਹਾਨੂੰ ਕੋਈ दुनिया की ताकत रोक नहीं सकती। उस वास्ते ਤੁਹਾਨੂੰ एक लैग वर्क करना चाहिए, मेहनत करनी चाहिए, उस वास्ते फोकस होना चाहिए कि मैं केड़ी खबर ऐसी देवांगा जिस नाल मेरा कैरियर बनेगा। डेफिनेटली क्रिकेटर एक ਜਿਹੜਾ वर्ल्ड क्लास क्रिकेटर है बाबर आजम, ਉਹਦੇ ਜਿਹੜੇ ਰਿਕਾਰਡਸ ਨੇ ਉਹ ਤੁਹਾਡੇ ਸਾਹਮਣੇ ਹੀ ਨੇ। T20 ਹੋਵੇ ਜਾਂ वनडे ਹੋਵੇ मैचेस, ਤੇ ਬਾਬਰ ਇੱਕ ਅੱਛਾ वर्ल्ड क्लास क्रिकेटर है। और मैं यही चाहूंगा कि पाकिस्तान क्रिकेट बोर्ड ਦੇ ਜਿਹੜੇ ਚੇਅਰਮੈਨ ਨੇ मोहसिन नकवी बहुत सारी काबशा कर रहे ਨੇ। पाकिस्तान ਵਿੱਚ ਇੰਟਰਨੈਸ਼ਨਲ ਕ੍ਰਿਕਟ ਨੂੰ ਬਹਾਲ ਕੀਤਾ ਉਹਨਾਂ ਨੇ, ਵੈਨਿਊਜ਼ ਨਵੇਂ ਬਣ ਰਹੇ ਨੇ, ਇਸਲਾਮਾਬਾਦ ਸਟੇਡੀਅਮ ਬਣ ਰਿਹਾ ਹੈ ਔਰ ਐਕਸਪੈਕਟਡਲੀ ਫਿਊਚਰ ਵਿੱਚ ਅੱਛੇ ਵੈਨਿਊਜ਼ ਵੀ ਬਣਨਗੇ। ਇਹ ਇੱਕ ਅੱਛਾ ਸਾਈਨ ਹੈ ਪਾਕਿस्तान ਵਾਸਤੇ। पाकिस्तान ने खिलाफ बहुत सारी साजिशां ਹੁੰਦੀਆਂ ਰਹਿੰਦੀਆਂ ਨੇ, लेकिन ਅਸੀਂ ਉਹਨਾਂ ਸਾजिशां ਨੂੰ ਆਪਣੇ ਕਾਨੂੰਨ ਨਾਫਜ਼ ਕਰਨੇ ਵਾਲੇ ਅਦਾਰਿਆਂ ਨੂੰ ਔਰ ਅਸੀਂ ਸਲਾਮ ਪੇਸ਼ ਕਰਨਾ ਮੈਂ ਖਾਸ ਤੌਰ ਤੇ, ਕਿਉਂਕਿ ਮੈਂ ਇਹ ਸਮਝਦਾ ਕਿ ਉਹਨਾਂ ਦੀ ਕੁਰਬਾਨੀਆਂ ਦੀ ਵਜ੍ਹਾ ਨਾਲ ਅੱਜ ਅਸੀਂ इंटरनेशनल क्रिकेट मुल्क करा रहे हैं। पाकिस्तान ने जो पोलिटिकल सिस्टम मौजूदा हुकूमत है ये दिन ब दिन मजबूत होता जा रहा है। तुसी मौजूदा हुकूमत की कारकर्दगी अगर देखो डेवलपमेंट सेक्टर ने वाले नाल काफी काम कर रहे हैं। ये बड़ी खुशाइन गल है। साडी वज़ीर आला साहिबा ने काफी प्रोजेक्ट शुरू किए ने, ई बस सर्विस है, साफ सुथरा पंजाब है। और मैं समझना कि पब्लिक अवेयरनेस बहुत ज्यादा जरूरी है, सिविक सेंस बहुत जरूरी है। लोगों को भी चाहिए ज्यादा से ज्यादा मोटिवेट करन क्रिकेट नू, स्पोर्ट्स नू, ਜਿਹੜੇ ਵੈਨਿਊਜ਼ ਹਨ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਜ਼ਿਆਦਾ ਜ਼ਿਆਦਾ ਮੁੰਡੇ ਖੇਡਣ ਔਰ ਪਾਕਿਸਤਾਨ ਦੇ ਅੰਦਰ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਸਾਡੇ ਸਭ ਅਸੀਂ ਅਜੇ ਉਸਮਾਨ ਖਾਨ ਦੀ ਗੱਲ ਕਰਦੇ ਪਏ ਸਨ ਕਿ ਉਹ ਜ਼ਿਆਦਾ ਟੋਲਬਾਜ਼ੀ ਕਰਦੇ ਨੇ, ਬੈਟਿੰਗ 'ਚ ਉਹਨਾਂ ਨੂੰ ਮਸਲੇ ਮਸਾਇਲ ਨੇ ਤੇ ਕੀਪਿੰਗ ਵਿੱਚ ਵੀ ਬੜਾ ਉਹ ਘਬਰਾਉਂਦੇ ਨੇ, ਤੇ ਉਹਨਾਂ ਦੇ ਨਾਲ ਨਾਲ ਰਿਜ਼ਵਾਨ ਦੀ ਵੀ ਜਗ੍ਹਾ ਬਣਦੀ ਹੈ ਕੰਬੀਨੇਸ਼ਨ ਵਿੱਚ। ਦੇਖੋ ਜੀ, ਰਿਜ਼ਵਾਨ ਜਿਹੜਾ ਨਾ ਉਹ ਇੱਕ ਵਰਲਡ ਕਲਾਸ ਕ੍ਰਿਕਟਰ ਹੈ और डेफिनेटली ਜਿਹੜਾ ਨਵਾਂ ਪਲੇਅਰ ਕੋਈ ਵੀ ਆਏਗਾ ਉਸ ਨੂੰ ਐਡਜਸਟ ਹੋਣੇ ਟਾਈਮ ਤੇ ਲੱਗੇਗਾ। ਤੇ ਜਿਤਨੀ ਅੱਛੀ ਉਹ ਖੇਲੇਗਾ ਕ੍ਰਿਕਟ ਤੇ ਜਿਤਨੀ उसको खुद शौक होएगा आगे बढ़न का, आगे निकलने का, सीखने का, तो डेफिनेटली उसकी अपनी परफॉर्मेंस बेहतर होएगी। तो पाकिस्तान को अल्टरनेट प्लेयर बैकअप चाहिए ने और इस वास्ते प्लेयरों को फोकस होना चाहिए।